ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਵਿੱਚ ਇੱਕ ਬਹੁਤ ਹੀ ਇਤਿਹਾਸਿਕ ਹਿਸਟੋਰਿਕ ਹੀਟ ਵੇਵ ਆ ਰਹੀ ਆ ਆਉਣ ਵਾਲੇ 4-5 ਦਿਨਾਂ 'ਚ ਤੇ ਜੀ ਇਹ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਵੀ ਬਹੁਤ ਸਾਰੇ ਏਰੀਏ 'ਚ 120 ਡਿਗਰੀ ਤੋਂ ਵੀ ਫਾਰਨਹਾਈਟ ਤੋਂ ਉੱਪਰ ਟੈਂਪਰੇਚਰ ਪਹੁੰਚ ਜਾਊਗਾ। ਵਨ ਆਫ ਦਾ ਹੌਟੈਸਟ ਪਲੇਸ ਧਰਤੀ ਦੇ ਉੱਤੇ ਸਭ ਤੋਂ ਗਰਮ ਪਲੇਸ ਜੀ ਇੱਕ ਕੈਲੀਫੋਰਨੀਆ ਦੀ ਡੈਥ ਵੈਲੀ ਆ। ਉੱਥੇ ਕਹਿੰਦੇ 125 ਡਿਗਰੀ ਤੋਂ ਲੈ ਕੇ 130 ਡਿਗਰੀ ਤੱਕ ਇਸ ਵੀਕਐਂਡ ਦੇ ਦੌਰਾਨ ਟੈਂਪਰੇਚਰ ਪਹੁੰਚ ਜਾਊਗਾ। ਸੈਂਟਰਲ ਵੈਲੀ ਦੇ ਵਿੱਚ ਵੀ ਬਹੁਤ ਸਾਰੇ ਏਰੀਏ 'ਚ 117 ਡਿਗਰੀ ਫਾਰਨਹਾਈਟ ਤੱਕ ਟੈਂਪਰੇਚਰ ਪਹੁੰਚਣ ਦੀ ਆਸ ਆ। ਕਹਿੰਦੇ ਵੀ 5 ਦਿਨ ਲਗਾਤਾਰ ਇਹ ਟੈਂਪਰੇਚਰ ਬਹੁਤ ਹਾਈ ਰਹੂਗਾ ਤੇ ਹੀਟ ਵੇਵ ਨੈਕਸਟ ਵੀ ਜੋ ਅਗਲਾ ਹਫਤਾ ਆ ਉਦੋਂ ਤੱਕ ਵੀ ਇਹ ਇਦਾਂ ਹੀ ਚੱਲਦੀ ਰਹੂਗੀ। 118 ਡਿਗਰੀ ਸੈਚਰਡੇ ਨੂੰ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਵੀ ਟੈਂਪਰੇਚਰ ਪਹੁੰਚ ਸਕਦਾ ਹੈਗਾ ਤੇ ਮੇਜਰ ਹੀਟ ਰਿਸਕ ਹੈਗਾ ਆ ਐਕਸਟ੍ਰੀਮ ਲੈਵਲ ਦੇ ਉੱਤੇ। ਸੋ ਨੈਸ਼ਨਲ ਵੈਦਰ ਸਰਵਿਸ ਵੱਲੋਂ ਇਦਾਂ ਹੀ ਹੈਲਥ ਡਿਪਾਰਟਮੈਂਟਸ ਵੱਲੋਂ ਸਰਕੂਲਰ ਜਾਰੀ ਕੀਤੇ ਗਏ ਆ ਵੀ ਬਾਹਰ ਨਾ ਨਿਕਲਿਆ ਜਾਵੇ, ਬਾਹਰ ਕੰਮ ਨਾ ਕੀਤਾ ਜਾਵੇ, ਗਰਮੀ ਦੇ ਵਿੱਚ ਘਰਾਂ ਦੇ ਵਿੱਚ ਹੀ ਰਿਹਾ ਜਾਵੇ। ਇਹ ਜੋ 1974 ਦੇ ਵਿੱਚ ਕਹਿੰਦੇ ਵੀ ਰੈਕਡ ਬਣਿਆ ਸੀ 18 ਦਿਨ ਲਗਾਤਾਰ 110 ਡਿਗਰੀ ਤੋਂ ਵੱਧ ਟੈਂਪਰੇਚਰ ਰਿਹਾ ਸੀ 1974 ਦੇ ਵਿੱਚ ਤੇ ਹੁਣ ਇਹ ਉਸ ਰੈਕਡ ਨੂੰ ਬ੍ਰੇਕ ਕਰਨ ਜਾ ਰਿਹਾ ਹੈਗਾ ਆ। ਤੇ ਜੋ ਟੈਂਪਰੇਚਰ ਰੈਕਡਸ ਆ ਉਹ ਰੀਨੋ ਨਵਾਡਾ ਤੇ ਲਾਸ ਵੈਗਸ ਦੇ ਵਿੱਚ ਜੋ ਆ 117 ਡਿਗਰੀ ਤੱਕ ਪਹੁੰਚੂਗਾ ਜੋ ਕਿ ਥੋੜਾ ਜਿਹਾ ਘੱਟ ਹੋਊਗਾ। ਸੋ ਇਹ ਇੱਕ ਤਰ੍ਹਾਂ ਨਾਲ ਹੀਟ ਵੇਵ ਹੁਣ ਆ ਰਹੀ ਹੈਗੀ ਆ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਸੈਨ ਫਰਾਂਸਿਸਕੋ ਦਾ। ਸੈਨ ਫਰਾਂਸਿਸਕੋ ਦੇ ਜਿਹੜੇ ਟੈਕਸ ਦੇ ਉੱਤੇ ਕੰਮ ਕਰਦੀਆਂ ਏਜੰਸੀਆਂ ਨੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਸੈਨ ਫਰਾਂਸਿਸਕੋ ਦੇ ਟੈਕਸ ਬਾਰੇ ਦੱਸਿਆ ਕਿ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ ਹੁਣ ਬਿਜ਼ਨਸ ਟੈਕਸ ਆ ਜਿਹੜਾ ਉਹ ਲਗਾਤਾਰ ਘਟਦਾ ਜਾ ਰਿਹਾ। ਇਹਦੇ ਪਿੱਛੇ ਕਾਰਨ ਜਿਹੜਾ ਦੱਸਿਆ ਗਿਆ ਉਹ ਇਹ ਹੈ ਕਿ ਜਿਹੜੇ ਇੰਪਲਾਈਜ਼ ਨੇ ਉਹ ਘਰਾਂ ਤੋਂ ਕੰਮ ਕਰ ਰਹੇ ਨੇ ਜਾਂ ਉਹ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਸ਼ਿਫਟ ਹੋ ਗਏ ਨੇ ਤੇ ਉੱਥੇ ਹੀ ਰਹਿਣ ਲੱਗ ਪਏ ਨੇ। ਇਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਜਿਹੜੀ ਇਹ ਸਟੱਡੀ ਦਾਅਵਾ ਕਰਦੀ ਹੈ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਟੈਕਸ ਕੋਡ ਨੇ ਜਾਂ ਸਿਟੀ ਅਫੀਸ਼ੀਅਲਸ ਨੇ ਜਿਹੜੇ ਹੋਰ ਲੋਕ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੋਸਟ ਪੈਂਡੈਮਿਕ ਤੋਂ ਬਾਅਦ ਚੈਲੰਜਸ ਜਿਹੜੇ ਨੇ ਉਹ ਵਧੇ ਨੇ ਤੇ ਲਗਾਤਾਰ ਰਿਮੋਟ ਵਰਕ ਤੇ ਕਮਰਸ਼ੀਅਲ ਰੀਅਲ ਅਸਟੇਟ ਜਿਹੜਾ ਕ੍ਰੈਸ਼ ਹੋਣਾ ਉਹਦੇ ਲਈ ਇਹਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਕਾਰਨ ਦੱਸੇ ਗਏ ਨੇ। ਜੌਬ ਸੈਕਟਰ ਦੇ ਵਿੱਚ ਜੌਬ ਲਾਸ ਹੋਈਆਂ ਨੇ, ਲੋਕਾਂ ਨੂੰ ਲੇ ਆਫਸ ਤੋਂ ਬਾਅਦ ਬਹੁਤ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਜਾਣਾ ਪਿਆ ਤੇ ਇਸ ਕਰਕੇ ਸ਼ਹਿਰ ਦੇ ਟੈਕਸ ਦੇ ਵਿੱਚ 484 ਮਿਲੀਅਨ ਦਾ ਜਿਹੜਾ ਘਾਟਾ ਉਹ ਦਰਜ ਕੀਤਾ ਗਿਆ ਜਿਹੜਾ ਕਿ ਅੱਗੇ ਇੰਪਲਾਈਜ਼ ਜਾਂ ਇਹਨਾਂ ਇਲਾਕਿਆਂ ਦੇ ਵਿੱਚ ਕਾਰਪੋਰੇਟ ਵਰਲਡ ਤੋਂ ਜਿਹੜਾ ਟੈਕਸ ਆਉਂਦਾ ਸੀ। ਇਸੇ ਤਰ੍ਹਾਂ 2022 ਦੇ ਵਿੱਚ ਇਹ 2021 ਦਾ ਤੇ 2022 ਦੇ ਵਿੱਚ 339 ਮਿਲੀਅਨ ਜਿਹੜਾ ਟੈਕਸ ਹੈ ਉਹ ਘੱਟ ਅਦਾ ਕੀਤਾ ਗਿਆ ਸੀ, ਮਤਲਬ ਕਿ ਕਮੀ ਦਰਜ ਕੀਤੀ ਗਈ ਸੀ 339 ਮਿਲੀਅਨ ਦੀ। ਇਸੇ ਤਰ੍ਹਾਂ ਜਿਹੜਾ ਕਿ ਪੂਰੇ ਟੈਕਸ ਦਾ 24% ਬਣਦਾ। ਜਿਹੜੀ ਸਟੱਡੀ ਹੈ ਕੰਟਰੋਲਰਸ ਆਫਿਸ ਐਂਡ ਟ੍ਰੀਜ਼ਰ ਐਂਡ ਟੈਕਸ ਕਲੈਕਟਰ ਦੀ ਉਹ ਕਹਿੰਦੀ ਹੈ ਕਿ ਇੱਕ ਦਹਾਕਾ ਪਹਿਲਾਂ ਜਿਹੜੇ ਟੌਪ ਦੇ 5 ਟੈਕਸ ਪੇਅਰ ਸੀਗੇ ਉਹ ਅਕਾਊਂਟ ਕਰਦੇ ਸੀ 7% 30 ਮਿਲੀਅਨ ਦੇ ਨਾਲ ਸਾਰੇ ਬਿਜ਼ਨਸ ਟੈਕਸਸ ਨੂੰ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਟੌਪ ਦੇ 100 ਸੀਗੇ ਟੈਕਸ ਪੇਅਰ ਉਹ ਸੀਗੇ 58% ਬਣਦੇ ਸੀ ਤੇ ਬਿਜ਼ਨਸ ਟੈਕਸਸ ਜਿਹੜੇ ਸੀਗੇ ਉਹ 2022 ਦੇ ਮੁਕਾਬਲੇ 2022 ਦੇ ਵਿੱਚ 58% ਤੇ ਇਹੀ ਸੈਕਟਰ ਦੇ ਵਿੱਚ ਇਹੀ ਜਿਹੜੇ ਟੈਕਸ ਪੇਅਰ ਸੀਗੇ ਉਹ ਸੀ 34% 2012 ਦੇ ਵਿੱਚ। ਪਰ ਕਹਿੰਦੇ ਕਿ ਹੌਲੀ ਹੌਲੀ ਇਹਨਾਂ ਚੀਜ਼ਾਂ ਦੇ ਵਿੱਚ ਵਾਧਾ ਆਉਣਾ ਸੀਗਾ। 2023 ਦੇ ਵਿੱਚ ਹੋਰ ਉਮੀਦ ਕੀਤੀ ਜਾ ਰਹੀ ਸੀਗੀ ਕਿ ਟੈਕਸ ਵੱਧ ਆਊਗਾ ਪਰ ਹੁਣ ਲਗਾਤਾਰ ਜਿਹੜਾ ਟੈਕਸ ਹੈ ਘਟਦਾ ਜਾ ਰਿਹਾ। ਜੇਕਰ ਟੈਕਸ ਸੈਨ ਫਰਾਂਸਿਸਕੋ ਦੇ ਵਿੱਚ ਬਿਜ਼ਨਸ ਤੋਂ ਗੱਲ ਕਰੀਏ, ਬਿਜ਼ਨਸ ਤੋਂ ਆਉਂਦਾ ਸੀਗਾ ਜਿਹੜਾ ਕਾਰਪੋਰੇਟਸ ਤੋਂ ਆਉਂਦਾ ਸੀ, ਜੌਬਸ ਤੋਂ ਆਉਂਦਾ ਸੀਗਾ 2012 ਤੇ 2022 ਦੇ ਵਿੱਚ। ਟੌਪ 5 ਦੇ ਵਿੱਚ ਸੀਗੇ 30 ਮਿਲੀਅਨ 2012 ਦੇ ਵਿੱਚ ਤੇ 2022 ਦੇ ਵਿੱਚ 339 ਮਿਲੀਅਨ 24% ਬਣਦਾ। ਟੌਪ 10 ਦੇ ਵਿੱਚ 48 ਮਿਲੀਅਨ ਉਦੋਂ 12% ਸੀਗਾ, ਹੁਣ 441 ਮਿਲੀਅਨ ਸੀਗਾ। ਟੌਪ 100 ਦੇ ਵਿੱਚ 138 ਮਿਲੀਅਨ ਉਹਨਾਂ ਟਾਈਮਾਂ ਦੇ ਵਿੱਚ ਸੀਗਾ, 34% ਬਣਦਾ ਸੀ। ਹੁਣ 2022 ਦੇ ਵਿੱਚ 820 ਮਿਲੀਅਨ ਬਣਦਾ 58%। ਜੇ ਸਾਰਾ ਕੁਝ ਕਲੈਕਟ ਕਰ ਲਈਏ ਤਾਂ ਹੁਣ ਮੌਜੂਦਾ ਦੌਰ ਦੇ ਵਿੱਚ ਇਹਦੇ ਵਿੱਚ 339 ਮਿਲੀਅਨ ਦੀ ਕਮੀ ਜਿਹੜੀ ਆ ਉਹ ਦਰਜ ਕੀਤੀ ਗਈ ਹੈ ਜਿਹੜੀ ਕਿ ਟੋਟਲ ਰੈਵਨਿਊ ਦਾ ਜਿਹੜਾ ਅੰਕਿਆ ਜਾ ਰਿਹਾ ਸੀ, ਜਿਹੜਾ ਕਿਆਸਿਆ ਜਾ ਰਿਹਾ ਸੀ ਉਹਦਾ 24% ਬਣਦਾ। ਜੀ।